ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਅਮਰੀਕਾ ਦੇ ਵਿੱਚ 6 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 7 ਜੁਲਾਈ ਸਾਲ 2026 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ, ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ ਵਪਾਰ ਉਹਦੇ ਫਾਇਦੇ ਵਾਸਤੇ ਜ਼ਰਾ ਸਟਰੋਂਗ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਵਧਦੀਆਂ ਖਬਰਾਂ ਲੈ ਸਿੰਤਾਸ ਸਮਝੌਤੇ ਦੇ ਤਹਿਤ ਪਾਕਿਸਤਾਨੀ ਹਿੱਸੇ ਦੇ ਪਾਣੀ ਤੇ ਵਸੂਲੀ ਲਈ ਪਹਿਰਾ ਦੇਾਂਗੇ। ਪਾਕਿਸਤਾਨੀ ਫੌਜ ਮੁਖੀ ਦੀ ਕੋਰ ਕਮਾਂਡਰ ਕਾਨਫਰੰਸ 'ਚ ਗੱਲਬਾਤ। ਜੀ ਇਹ ਕੋਰ ਕਮਾਂਡਰ ਕਾਨਫਰੰਸ ਜਿਹੜੀ ਹੋਈ ਪਿੰਡੀ ਦੇ ਵਿੱਚ ਸਵਾਰੀ, ਇਹਦਾ ਖਾਸ ਮਕਸਦ ਹੀ ਭਾਰਤ ਵੱਲੋਂ ਧਮਕੀਆਂ ਤੋਂ ਬਾਅਦ ਹੁਣ ਪਾਣੀ ਦੇ ਰੁਖ ਬਦਲਣ ਵੱਲੋਂ ਜਿਹੜੀਆਂ ਖਬਰਾਂ ਸਾਹਮਣੇ ਆਉਣ ਡਈਆਂ ਨੇ, ਉਸ ਤੋਂ ਬਾਅਦ ਪਾਕਿਸਤਾਨ ਦਾ ਅਗਲਾ ਐਲਾਨ ਜਿਹੜਾ ਆ ਬਿਆਨ ਤੇ ਅਸੀਂ ਸੁਣਨ ਨਹੀਂ ਡੇ ਸਾਂ। ਪਰ ਇਹ ਸਾਰੇ ਕੋਰ ਕਮਾਂਡਰ ਨੇ ਜਿਹੜੇ ਇਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਜਿਹੜੀਆਂ ਸਲਾਹਾਂ ਹੋਈਆਂ ਨੇ ਉਹ ਇਹ ਹੈ ਕਿ ਜੀ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਹੈ ਜਿਹੜਾ ਇਹ ਜਦੋਂ ਰੋਕਿਆ ਜਾਏਗਾ ਤੇ ਅਸੀਂ ਫਿਰ ਆਪਣੀ ਆਈ ਤੇ ਆਵਾਂਗੇ। ਇਹ ਖੁੱਲਾ ਡੁੱਲਾ ਸੁਣਾ ਹੁਣ ਦੁਨੀਆ ਨੂੰ ਵੀ ਦੇ ਦਿੱਤਾ ਆ, ਭਾਰਤ ਨੂੰ ਵੀ ਦੇ ਦਿੱਤਾ ਆ ਕਿ ਇਹ ਹੁਣ ਮਾਮਲਾ ਖੈਰ ਰੱਥਾ ਨਹੀਂ ਹੈ। ਇਹ ਲੜਾਈ ਹੈ ਇੱਕ, ਜੇ ਭਾਰਤ ਨੇ ਰੁਖ ਮੋੜਿਆ ਤੇ ਪਾਕਿਸਤਾਨ ਲੜਨ ਵਾਸਤੇ ਤਿਆਰ ਆ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਅਸੀਂ 24 ਅਪ੍ਰੈਲ 2025 ਦਾ ਦੋ ਟੋਕ ਬਿਆਨ ਹੈ ਜਿਹੜਾ ਉਹ ਸਾਡਾ ਇਹ ਹੈ, ਅਸੀਂ ਹੁਣ ਉਹਦੇ ਤੇ ਪ੍ਰੈਕਟੀਕਲੀ ਅਮਲ ਕਰਨਾ ਹੈ। ਨਾਲ ਹੀ ਫਿਰ ਉਹਨਾਂ ਨੇ ਆਖਿਆ ਹੈ ਕਿ ਇਸ ਵੇਲੇ ਭਾਰਤ ਜਿਹੜੀ ਮਈ ਲੜਾਈ ਹੈ ਉਹਦੇ ਵਿੱਚ, ਕਿਉਂਕਿ ਪਾਕਿਸਤਾਨ ਦਾ ਇਹ ਦਾਵਾ ਹੈ ਕਿ ਚਾਰੇ ਨਿਸ਼ਾਨੇ ਚਿੱਤ ਕੀਤੇ ਨੇ, ਉਹਦੇ ਤਬਾਹੀਆਂ ਮਚਾਈਆਂ ਅਸੀਂ। ਉਹਦੇ ਬਾਅਦ ਉਹ ਕਹਿ ਰਹੇ ਕਿ ਹੁਣ ਪ੍ਰੌਕਸੀ ਵਾਰਸ ਆ ਜਿਹੜੀ ਇਹ ਕਰ ਰਿਹਾ ਹੈ, ਆਪਣੀਆਂ ਪ੍ਰੌਕਸੀਸ ਨੇ ਜਿਹੜੀਆਂ ਉਹਨਾਂ ਰਾਹੀਂ ਪਾਕਿਸਤਾਨ ਦੇ ਅੰਦਰ ਬਦਅਮਨੀ ਕਰ ਰਿਹਾ ਹੈ ਔਰ ਗੈਰ ਮੁਲਕੀ ਫੰਡਿੰਗ ਦੇ ਨਾਲ ਪਾਕਿਸਤਾਨ ਦੇ ਅੰਦਰ ਇਹ ਲੋਕ ਜਿਹੜੇ ਹੈ ਨੇ ਇਹਨਾਂ ਨੂੰ ਹੁਣ ਅਸੀਂ ਮੱਕੂ ਠੱਪਣ ਵਾਲਾ ਕੰਮ ਉਹਨਾਂ ਨੇ ਆਖਿਆ ਕਿ ਕਰਨਾ ਹੀ ਕਰਨਾ ਆ, ਇਹਨਾਂ ਸਾਰਿਆਂ ਨੂੰ ਸਾਂਭਣਾ ਆ। ਸੋ ਫੌਜ ਮੁਖੀ ਦੇ ਇਹ ਬਿਆਨ ਨੇ ਜਿਹੜੇ ਇਹ ਜ਼ਰਾ ਕੁੜੱਤਨ ਭਰੇ, ਪਹਿਲਾਂ ਵੀ ਬਿਆਨ ਆਉਂਦੇ ਰਹਿੰਦੇ ਨੇ ਭਾਰਤ ਵਾਲੇ ਪਾਸਿਓਂ, ਕਦੀ ਅਸੀਂ ਜਵਾਬ ਨਹੀਂ ਵੇਖਿਆ। ਪਰ ਇੱਕ ਹੋਰ ਕਮਾਂਡਰ ਕਾਨਫਰੰਸ ਦਾ ਇਕੱਠ ਕਰਕੇ ਕਲੀਅਰ ਕਹਿ ਦਿੱਤਾ ਗਿਆ ਹੈ ਕਿ ਪਾਕਿਸਤਾਨੀ ਪਾਣੀ ਅਗਰ ਰੋਕਿਆ ਜਾਂਦਾ ਆ ਤੇ ਪਾਕਿਸਤਾਨ ਉਹਦੇ ਵਾਸਤੇ ਬਿਲਕੁਲ ਪੂਰਾ ਪਹਿਰਾ ਦੇਗਾ। ਪਹਿਰਾ ਦੇਣ ਤੋਂ ਮੁਰਾਦ ਇਹ ਹੈ ਕਿ ਇਹ ਕੰਮ ਅਸੀਂ ਨਹੀਂ ਹੋਣ ਦੇਣਾ, ਇਹਨੂੰ ਤਾਕਤ ਦੇ ਨਾਲ ਜਿੱਦਾਂ ਵੀ ਸਾਡੇ ਕੋਲੋਂ ਰੋਕਿਆ ਗਿਆ ਇਹ ਰੋਕਾਂਗੇ। ਔਰ ਇਹ ਪਾਕਿਸਤਾਨੀ ਫੌਜ ਦਾ ਡਿਸੀਜਨ ਹੈ ਜਿਹੜਾ ਪੂਰੀ ਦੁਨੀਆ ਨੂੰ ਉਹਨਾਂ ਨੇ ਦੱਸ ਦਿੱਤਾ ਹੈ। ਜੀ ਈਰਾਨ ਅਮਰੀਕਾ ਗੱਲਬਾਤ ਦਾ ਅਗਲਾ ਦੌਰ 11 ਜੁਲਾਈ ਨੂੰ ਇਸਲਾਮਾਬਾਦ 'ਚ ਹੋ ਸਕਦਾ ਹੈ। ਅਲ ਅਰਬੀਆ ਟੀਵੀ ਦੀ ਰਿਪੋਰਟ। ਈਰਾਨ ਦੇ ਵਿੱਚ ਇਸ ਵੇਲੇ ਜੀ ਖਮਨਾਈ ਹੋਣਾ ਦੇ ਜਨਾਜ਼ੇ ਦਾ ਸੋਗ ਹੈ ਜਿਹੜਾ ਉਹ ਚੱਲਣ ਡਿਆ ਆ, ਕੰਮ ਚੱਲ ਰਿਹਾ। ਪਾਕਿਸਤਾਨੀ ਫਾਰਨ ਆਫਿਸ ਨੇ 2 ਦਿਨ ਪਹਿਲਾਂ ਕਹਿ ਦਿੱਤਾ ਸੀਗਾ ਜਨਾਜ਼ੇ ਤੋਂ ਵੀ ਕਿ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਈਰਾਨੀ ਸੋਗ ਦਾ ਵੇਲਾ ਲੰਘੇ, ਯਾਨੀ ਦਫਨਾਦਫਨੂ ਦੇਣ। ਉਸ ਤੋਂ ਬਾਅਦ ਫਿਰ ਅਸੀਂ ਅਮਰੀਕਾ ਈਰਾਨ ਦੀ ਬੈਠਕ ਜਿਹੜੀ ਉਹ ਕਰਾਉਣ ਵਾਸਤੇ ਆਪਣਾ ਪਹਿਲਾਂ ਵੀ ਪੂਰਾ ਯਤਨ ਲਾਇਆ, ਹੁਣ ਵੀ ਅਸੀਂ ਪੂਰਾ ਯਤਨ ਲਾਉਣ ਡੇ। ਇਹ ਫਿਰ ਇਸ ਤੋਂ ਬਾਅਦ ਕਤਰ ਦੀ ਜਿਹੜੀ ਫਾਰਨ ਮਿਨਿਸਟਰੀ ਹੈ ਉਹਨੇ ਆਖਿਆ ਕਿ ਪਾਕਿਸਤਾਨੀ ਔਰ ਸਾਡੇ ਜ਼ਿੰਮੇਦਾਰਾਂ ਨੇ ਰਲ ਮਿਲ ਕੇ ਈਰਾਨ ਔਰ ਅਮਰੀਕਾ ਦੇ ਜ਼ਿੰਮੇਦਾਰਾਂ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਯਾਰ ਤੁਸੀਂ ਗੱਲਬਾਤ ਨੂੰ ਇਸ ਤਰ੍ਹਾਂ ਨਾ ਬਿਲਕੁਲ ਤੋੜ ਨਾ ਦਿਆ ਕਰੋ, ਅੱਗੇ ਟੋਰਿਆ ਕਰੋ। ਔਰ ਸਾਡੀ ਇਹ ਕੋਸ਼ਿਸ਼ ਜਿਹੜੀ ਇਹਦਾ ਅਸਰ ਆ ਜਿਹੜਾ ਆਉਂਦੇ ਦਿਨਾਂ 'ਚ ਦਿਸੇਗਾ। ਹੁਣ ਸਾਊਦੀ ਅਰਬ ਬੇਸਡ ਜਿਹੜਾ ਅਲ ਅਰਬੀਆ ਟੀਵੀ ਹੈ ਇਹਨੇ ਇਹ ਦਾਅਵਾ ਕੀਤਾ ਹੈ ਕਿ 11 ਜੁਲਾਈ ਦਾ ਦਿਨ ਹੈ ਜਿਹੜਾ ਮਿਥਿਆ ਜਾ ਚੁੱਕਿਆ। ਪਾਕਿਸਤਾਨੀ ਫਾਰਨ ਆਫਿਸ ਦੀ ਤਸਦੀਕ ਨਹੀਂ ਕਰ ਰਿਹਾ, ਪਾਕਿਸਤਾਨੀ ਸਰਕਾਰ ਤਸਦੀਕ ਨਹੀਂ ਕਰ ਰਹੀ ਜਿਨ੍ਹਾਂ ਨੇ ਮਜਮਾਨੀ ਕਰਨੀ ਹੈ। ਪਰ ਸਾਊਦੀ ਅਰਬ ਜ਼ਾਹਿਰ ਹੈ ਕਿ ਪਾਕਿਸਤਾਨ ਦਾ ਬਹੁਤ ਕਰੀਬੀ ਇਤਿਹਾਦੀ ਹੈ। ਪਾਕਿਸਤਾਨ ਨੇ ਉਹਦੇ ਬਚਾਅ ਦੇ ਵਾਸਤੇ ਆਪਣੀਆਂ ਫੌਜਾਂ ਉੱਥੇ ਲਾਤੀਆਂ ਆ, ਆਪਣਾ ਡਿਫੈਂਸ ਸਿਸਟਮ ਉੱਥੇ ਲਾਤਾ ਹੈ। ਉੱਥੇ ਪਾਕਿਸਤਾਨੀ ਫੌਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਜੂਦ ਆ। ਉਹਨਾਂ ਦੇ ਸਰਕਾਰੀ ਟੀਵੀ ਦਾ ਇਹ ਦਾਵਾ ਹੈ ਕਿ 11 ਜੁਲਾਈ ਨੂੰ ਅਮਰੀਕਾ ਈਰਾਨ ਗੱਲਬਾਤ ਦਾ ਅਗਲਾ ਦੌਰ ਆ ਜਿਹੜਾ ਇਸਲਾਮਾਬਾਦ 'ਚ ਹੋਣ ਜਾ ਰਿਹਾ ਹੈ। ਇਸ ਇਕੱਠ ਦੇ ਵਿੱਚ ਮੋਹਰੇ ਜਿਹੜੇ ਮਾਮਲੇ ਹੋਣਗੇ ਉਹਦੇ ਵਿੱਚ ਇਸ ਟੀਵੀ ਰਿਪੋਰਟ ਦੇ ਅੰਦਰ ਦਾਵਾ ਕੀਤਾ ਗਿਆ ਹੈ ਕਿ ਈਰਾਨ ਦੇ ਉੱਤੇ ਅਮਰੀਕੀ ਪਾਬੰਦੀਆਂ, ਆਲਮੀ ਪਾਬੰਦੀਆਂ, ਈਰਾਨ ਦੇ ਫਰੀਜ਼ ਹੋਏ ਜਾਂ ਘੁੱਟੇ ਗਏ ਬੈਂਕ ਖਾਤੇ ਨੇ ਜਿਹੜੇ ਉਹਨਾਂ ਦੇ ਉੱਤੇ ਗੱਲਬਾਤ ਹੈ ਜਿਹੜੀ ਉਹ ਅੱਗੇ ਰਿੜੇਗੀ। ਡੋਨਲਡ ਟਰੰਪ ਹੋਣਾ ਦਾ ਅੱਜ ਤਾਜ਼ਾ ਬਿਆਨ ਸਾਹਮਣੇ ਆਇਆ। ਉਹਨਾਂ ਆਖਿਆ ਜੀ ਈਰਾਨ ਜੇ ਸਮਝੌਤਾ ਨਹੀਂ ਕਰੇਗਾ ਤੇ ਫਿਰ ਅਸੀਂ ਉਹਨੂੰ ਮਿਟਾ ਦੇਵਾਂਗੇ। ਹੁਣ ਇਹ ਧਮਕੀ ਹੈ ਜਿਹੜੀ ਇਹ ਵੀ ਆਈ ਹੈ। ਬਹੁਤ ਸਾਰੇ ਮੁਲਕ ਜਿੱਦਾਂ ਸਾਊਦੀ ਅਰਬ, ਕਤਰ, ਪਾਕਿਸਤਾਨ, ਤੁਰਕੀਆ ਇਹ ਸਾਰੇ ਜ਼ੋਰ ਦੇ ਰਹੇ ਨੇ ਕਿ ਦੋਵੇਂ ਫਰੀਕ ਨੇ ਜਿਹੜੇ ਤਹਮੁਲ ਤੋਂ ਕੰਮ ਲੈਣ, ਯਾਨੀ ਈਰਾਨ ਵੀ ਔਰ ਅਮਰੀਕਾ ਬਹਾਦਰ ਵੀ। ਹੁਣ 11 ਜੁਲਾਈ ਨੂੰ ਜੇ ਇਕੱਠ ਹੋ ਜਾਂਦਾ ਆ ਔਰ ਫਿਰ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਇਹ ਤੇ ਆਉਣ ਵਾਲੇ ਵੇਲੇ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਇਹ ਇੱਕ ਦਾਵਾ ਸਾਹਮਣੇ ਆਇਆ ਆ। ਹੋ ਸਕਦਾ ਅੱਜ ਪਾਕਿਸਤਾਨੀ ਸਰਕਾਰ ਵੀ ਇਹਦੇ ਤੇ ਕੋਈ ਸਟੇਟਮੈਂਟ ਦੇ ਦੇਵੇ।
ਜੇ ਕੋਈ ਆਪਣੀ ਜਾਇਦਾਦ ਨਹੀਂ ਵੇਚਦਾ ਤੇ ਹਕੂਮਤ ਧੱਕੇ ਨਾਲ ਖਰੀਦ ਸਕਦੀ ਹੈ, ਪਰ ਮੁਨਾਸਬ ਮੁਆਵਜ਼ਾ ਦੇਣਾ ਪਊਗਾ। ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਫੈਸਲਾ। ਜੀ ਬਿਲਕੁਲ ਜੀ, ਇਹ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਇਹ ਜਿਹੜਾ ਫੈਸਲਾ ਹੈ ਇਹ ਦਿੱਤਾ ਜਸਟਿਸ ਮੁਹੰਮਦ ਅਲੀ ਮਜ਼ਹਰ ਹੋਣਾ ਨੇ। ਇਹ ਬੜਾ ਖਾਸ ਫੈਸਲਾ ਹੈ। ਰੌਲਾ ਆਇਆ ਸੀਗਾ ਸੁਪਰੀਮ ਕੋਰਟ ਪਾਕਿਸਤਾਨ 'ਚ KPK ਸੂਬੇ ਤੋਂ ਨਹਿਰੀ ਜ਼ਮੀਨਾਂ ਦਾ ਕਿ ਸਰਕਾਰ ਨੇ ਜੀ ਇਹ ਜ਼ਮੀਨਾਂ ਜਿਹੜੀਆਂ ਇਹ ਲੈ ਲਈਆਂ ਨੇ ਨਹਿਰੀ ਮਨਸੂਬੇ ਦੇ ਵਾਸਤੇ ਔਰ ਸਾਨੂੰ ਸਰਕਾਰੀ ਰੇਟ ਦਿੱਤਾ ਜਾ ਰਿਹਾ, ਜਦਕਿ ਸਾਡੀਆਂ ਜ਼ਮੀਨਾਂ ਦਾ ਮਾਰਕੀਟ ਮੁੱਲ ਜਿਹੜਾ ਉਹ ਇੱਥੇ ਆ। ਔਰ ਜਦੋਂ ਸਾਨੂੰ KPK ਸਰਕਾਰ ਰੋਲ ਰਹੀ ਹੈ, ਇਹ ਜਿਹੜੀ ਅਸੀਂ ਦਾਅਵਾ ਦਾਇਰ ਕੀਤਾ ਸੀਗਾ ਅਦਾਲਤ 'ਚ, ਮੁੱਲ ਉਸ ਤੋਂ ਦੁਗਣੇ ਤਿਗਣੇ ਹੋ ਗਏ ਨੇ। ਉਹਦੇ ਤੇ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਕਿਹਾ ਹੈ ਕਿ ਸਰਕਾਰ ਨੂੰ ਕਿਸੇ ਮਨਸੂਬੇ ਵਾਸਤੇ, ਅਵਾਮੀ ਮਨਸੂਬੇ ਵਾਸਤੇ ਕਿਸੇ ਦੀ ਜ਼ਮੀਨ ਚਾਹੀਦੀ ਹੈ। ਉਹ ਬੰਦਾ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ, ਮਨਸੂਬਾ ਜਿਹੜਾ ਉਹਦੇ 'ਚ ਉਹ ਅੜੀ ਅੜਦੀ ਹੈ। ਸਰਕਾਰ ਨੂੰ ਇਹ ਹੱਕ ਹੈ ਕਿ ਉਹਦੀ ਜ਼ਮੀਨ ਧੱਕੇ ਦੇ ਨਾਲ ਲੈ ਲਵੇ। ਪਰ ਉਹਨਾਂ ਨੇ ਨਾਲ ਇਹ ਆਖਿਆ ਕਿ ਪਾਕਿਸਤਾਨੀ ਕਨਸਟੀਟਿਊਸ਼ਨ ਦਾ ਆਰਟੀਕਲ 23 ਔਰ 24 ਇਸ ਗੱਲ ਦੀ ਪਾਬੰਦੀ ਦਿੰਦਾ ਹੈ ਕਿ ਸਰਕਾਰ ਇਸ ਜ਼ਮੀਨ ਦੇ ਬਦਲੇ ਉਹਨੂੰ ਉਹਦਾ ਮੁਕੰਮਲ ਮੁਆਵਜ਼ਾ ਦੇਗੀ। ਮੁਕੰਮਲ ਮੁਆਵਜ਼ੇ ਤੋਂ ਕੀ ਹੈ ਕਿ ਜਦੋਂ ਸਰਕਾਰ ਵੇਖੋ ਲਾਹੌਰ ਦੇ ਵਿੱਚ ਜਦੋਂ ਸੜਕਾਂ ਬਣੀਆਂ, ਲੋਕਾਂ ਦੀਆਂ ਉਹ ਦੁਕਾਨਾਂ ਤੇ ਕਮਰਸ਼ੀਅਲ ਕਰੋੜਾਂ ਅਰਬਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਸੀ, DC ਰੇਟ ਲੱਗਾ ਉੱਥੇ। ਉਹਨਾਂ ਆਖਿਆ ਇਹ ਨਹੀਂ ਹੋਏਗਾ ਕਿ ਸੋਨੇ ਦੇ ਬਦਲੇ ਤਾਂਬਾ ਦੇ ਦਿੱਤਾ ਜਾਏ, ਸੋਨੇ ਦੇ ਬਦਲੇ ਸੋਨਾ ਹੀ ਦਿੱਤਾ ਜਾਏਗਾ। ਨਾਲ ਹੀ ਇਸ ਫੈਸਲੇ 'ਚ ਬੜੀ ਖੁੱਲੀ ਡੁੱਲੀ ਜਜਮੈਂਟ ਇਹ ਦੇ ਦਿੱਤੀ ਗਈ ਹੈ ਕਿ DC ਰੇਟ ਨਹੀਂ ਹੋਏਗਾ, ਮਾਰਕੀਟ ਵੈਲਿਊ ਹੋਏਗੀ। ਜੇ ਸਰਕਾਰ ਉਹਦੇ ਪੂਰੇ ਪੈਸੇ, ਮਿਸਾਲ ਦੇ ਤੌਰ ਤੇ 1 ਕਰੋੜ ਰੁਪਈਆ ਇੱਕ ਬੰਦੇ ਦਾ ਬਣਦਾ, ਸਰਕਾਰ ਦਾ ਤੈਅ ਹੋ ਗਿਆ ਕਿ 1 ਕਰੋੜ ਰੁਪਈਆ ਜਿਹੜਾ DC ਰੇਟ 50 ਲੱਖ ਆ, ਮਾਰਕੀਟ ਵੈਲਿਊ 1 ਕਰੋੜ ਆ, ਸਰਕਾਰ 1 ਕਰੋੜ ਦੇਣ ਨੂੰ ਤਿਆਰ ਆ। ਸਰਕਾਰ ਕਹਿੰਦੀ ਹੈ 50 ਲੱਖ ਤੇ ਫੜਨਾ DC ਰੇਟ ਵਾਲਾ, ਤੇ ਬਾਕੀ 50 ਲੱਖ ਜਿਹੜਾ ਅਸੀਂ ਤੈਨੂੰ ਬਾਅਦ 'ਚ ਦਾਂਗੇ। ਮਹੀਨਾ ਲੰਘ ਜਾਂਦਾ, ਸਾਲ ਲੰਘ ਜਾਂਦਾ ਆ, ਸਾਲ ਬਾਅਦ ਉਹੀ ਜਿਹੜੀ ਪ੍ਰਾਪਰਟੀ ਉਹ 1 ਕਰੋੜ ਦੀ ਥਾਂ ਹੋ ਜਾਂਦੀ ਹੈ 2 ਕਰੋੜ। ਸੁਪਰੀਮ ਕੋਰਟ ਨੇ ਇਸ ਫੈਸਲੇ 'ਚ ਕਿਹਾ ਕਿ ਫਿਰ ਉਹਨੂੰ 2 ਕਰੋੜ ਦਿੱਤਾ ਜਾਏਗਾ, ਫਿਰ ਉਹਨੂੰ 1 ਕਰੋੜ ਦਾ ਜਿਹੜਾ ਬਾਕੀ 50 ਲੱਖ ਰਹਿੰਦਾ ਉਹ ਨਹੀਂ, ਜਾਂ ਉਹ 50 ਲੱਖ ਦਾ ਜਿਹੜਾ ਕਰੋੜ ਬਣ ਗਿਆ ਹੈ ਉਹ ਦਿੱਤਾ ਜਾਏਗਾ। ਜੋ ਵੀ ਉਹਦੀ ਮਾਰਕੀਟ ਵੈਲਿਊ ਹੋਏਗੀ ਉਹਦੇ ਮੁਤਾਬਕ ਉਹਦੇ ਨਫੇ ਨੁਕਸਾਨ ਨੇ ਜਿਹੜੇ ਉਹ ਦਿੱਤੇ ਜਾਣਗੇ। ਇੱਕ ਵੱਡਾ ਆਵਾਮੀ ਫੈਸਲਾ ਮੈਂ ਇਹਨੂੰ ਸਮਝਣਾ ਆ। ਧੱਕਾ ਤੇ ਸਰਕਾਰ ਕਰ ਸਕਦੀ ਹੈ, ਪਹਿਲਾਂ ਵੀ ਇਹ ਬ੍ਰਿਟਿਸ਼ ਲਾਅ ਦਾ ਇੱਕ ਕਾਨੂੰਨ ਜਿਹੜਾ ਇਹ ਉਸ ਦੌਰ ਦਾ ਬਣਿਆ ਪਿਆ ਹੈ, ਪਰ ਹੁਣ ਇਹਦੇ 'ਚ ਸੁਪਰੀਮ ਕੋਰਟ ਦੀ ਜਜਮੈਂਟ ਹੈ ਜਿਹੜੀ ਉਹਦੇ 'ਚ ਉਹਨਾਂ ਨੇ ਆਖਿਆ ਕਿ ਅਗਲੇ ਬੰਦੇ ਦਾ ਨੁਕਸਾਨ ਹੈ ਜਿਹੜਾ ਉਹਦੀ ਮਾਰਕੀਟ ਵੈਲਿਊ ਦੇ ਮੁਤਾਬਕ ਪੂਰਾ ਕਰਨਾ ਹੈ। ਮਾਰਕੀਟ ਵੈਲਿਊ ਮੁਤਾਬਕ ਤੁਸੀਂ ਪੂਰਾ ਵੀ ਕਰ ਦਿੱਤਾ ਹੈ। ਇੱਕ ਬੰਦੇ ਦਾ ਰੋਜ਼ਗਾਰ ਆ, ਨਵਾਂ ਅੱਡਾ ਕਿੱਥੇ ਬਣਾਏਗਾ, ਚੱਲੇਗਾ ਨਹੀਂ ਚੱਲੇਗਾ, ਮੁਆਸ਼ੀ ਤੌਰ ਤੇ ਉਹਨੂੰ ਤਬਾਹ ਕਰ ਦਿੱਤਾ ਗਿਆ। ਇਹਨਾਂ ਸਾਰੀਆਂ ਸ਼ਾਵਾਂ ਨੂੰ ਵੇਖਣਾ ਪਏਗਾ। ਫਿਰ ਮਾਰਕੀਟ ਵੈਲਿਊ 1 ਕਰੋੜ ਆ ਤੇ ਉਹ ਬੰਦਾ ਜੇ ਕਲੇਮ ਕਰਦਾ 2 ਕਰੋੜ ਤੇ ਇਹ ਤੁਹਾਨੂੰ ਦੇਣਾ ਪਏਗਾ। ਹੁਣ ਅੱਗੇ ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲੇ ਨੇ ਜਿਹੜੇ ਸਰਕਾਰੀ ਦਰਬਾਰੀ ਹੁੰਦੇ ਨੇ, ਅਦਾਲਤੀ ਹੁਕਮ ਨੇ ਜਿਹੜੇ ਸਿਰਫ ਰੈਫਰੈਂਸ ਦੇ ਤੌਰ ਤੇ ਰਹਿ ਜਾਂਦੇ। ਇਸਲਾਮਾਬਾਦ 'ਚ ਪਾਕਿਸਤਾਨੀ 에ਅਰ ਫੋਰਸ ਦੇ ਗਰੁੱਪ ਕੈਪਟਨ ਪਾਇਲਟ ਨੂੰ ਕਤਲ ਕਰ ਦਿੱਤਾ ਗਿਆ। ਕਾਤਲ ਗ੍ਰਿਫਤਾਰ। ਮਾਮਲਾ ਕੀ ਸੀ? ਮਾਮਲਾ ਇਹ ਸੀਗਾ ਜੀ ਕਿ ਇਹ ਅਫਸਰ ਹੈ ਜਿਹੜਾ ਇਹ ਆਪਣੀ ਡਿਊਟੀ ਮੁਕਾ ਕੇ ਜਾਣ ਡਿਆ ਸੀਗਾ। ਗਰੁੱਪ ਕੈਪਟਨ ਪਾਇਲਟ ਸੀਗਾ ਪਾਕਿਸਤਾਨ 에ਅਰ ਫੋਰਸ ਦਾ। ਰਾਹ 'ਚ ਜਾਣ ਡਿਆ ਤੇ ਇਹਨੇ ਵੇਖਿਆ ਕਿ ਇੱਕ ਮੁੰਡਾ ਹੈ ਜਿਹੜਾ ਉਹ ਮੋਟਰਸਾਈਕਲ ਤੋਂ ਪਿਸਤੌਲ ਤਾਣ ਕੇ ਇੱਕ ਕੁੜੀ ਨੂੰ ਬਾਹੋਂ ਫੜ ਕੇ ਧੱਕੇ ਨਾਲ ਆਪਣੀ ਮੋਟਰਸਾਈਕਲ ਤੇ ਬਿਠਾਣ ਡਿਆ। ਅੱਛਾ। ਇਹ ਗਿਆ ਕੋਲ, ਇਹਨੇ ਆਖਿਆ ਕਿ ਹਾਂ ਕੀ ਇਹ ਜੀ ਅਸੀਂ ਕੁਲੀਗ ਹਾਂ। ਉਹ ਕਹਿੰਦੇ ਨਹੀਂ ਜੀ, ਮੈਨੂੰ ਇਹ ਲਿਫਟ ਦੇ ਕੇ ਕੰਮ ਤੇ ਲੈ ਕੇ ਜਾ ਰਿਹਾ ਸੀ, ਕੈਸ਼ ਐਂਡ ਕੈਰੀ ਸਟੋਰ ਤੇ ਕੰਮ ਕਰਦੇ ਸੀਗੇ, ਤੇ ਹੁਣ ਇਹਨੇ ਰਾਹ ਬਦਲ ਲਿਆ ਤੇ ਮੈਨੂੰ ਧੱਕਾ ਕਰਨ ਡਿਆ ਕਿ ਨਹੀਂ ਮੇਰੇ ਨਾਲ ਬਹਿ, ਕੰਮ ਦੀ ਥਾਂ ਮੈਨੂੰ ਕਿਤੇ ਹੋਰ ਖਾਣਾ ਚਾਹੁੰਦਾ। ਉਹਨੇ ਆਖਿਆ ਬੰਦੇ ਦਾ ਪੁੱਤਰ ਬਣ। ਉਹਨੇ ਆਪਣਾ ਤਾਰਫ ਕਰਾਇਆ, ਉੱਥੇ ਮੂੰਹ ਮਾਰੀ ਹੋ ਗਈ। ਉਹਨੇ ਪਿਸਤੌਲ ਕੱਢਿਆ, ਸਿਰ 'ਚ ਸਿੱਧਾ ਫਾਇਰ ਮਾਰਤਾ। ਉਹ ਗਰੁੱਪ ਕੈਪਟਨ ਪਾਇਲਟ ਹੈ ਜਿਹੜਾ ਉੱਥੇ ਮੌਕੇ ਤੇ ਹੀ ਮਰ ਗਿਆ। ਉਹ ਮੁੰਡਾ ਨੱਸ ਗਿਆ। ਉਸ ਤੋਂ ਬਾਅਦ ਉਹਨੂੰ ਟ੍ਰੇਸ ਆਊਟ ਕਰਕੇ 9 ਘੰਟਿਆਂ 'ਚ ਗ੍ਰਿਫਤਾਰ ਕੀਤਾ ਗਿਆ। 9 ਘੰਟੇ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਾ ਮੁੰਡੇ ਦਾ ਨਾਂ ਹੈ ਜਿਹੜਾ ਉਹ ਸਾਦ ਅਬਾਸੀ ਹੈ, ਖੈਬਰ ਪਖਤੂਨਖਾਨ ਦੇ ਸ਼ਹਿਰ ਐਬਟਾਬਾਦ ਦਾ ਵਾਸੀ ਹੈ, ਔਰ ਇਹ ਪਹਿਲਾਂ ਵੀ ਇਹਨਾਂ ਹਰਕਤਾਂ ਦਾ ਸ਼ਿਕਾਰ ਰਿਹਾ। 15 ਦਿਨ ਪਹਿਲਾਂ ਵੀ ਇਹ ਇਸਲਾਮਾਬਾਦ ਪਿੰਡੀ ਤੋਂ ਇੱਕ ਬੀਬੀ ਨੂੰ ਅਗਵਾ ਕਰਕੇ ਮੀਆਂ ਵਾਲੀ ਲੈ ਗਿਆ। ਮੀਆਂ ਵਾਲੀ ਫਿਰ ਇਹ ਦੋਵੇਂ ਪਰਿਵਾਰਾਂ ਦਾ ਕੀ ਮਾਮਲਾ ਨਿਬੜਿਆ ਕੋਈ ਪਤਾ ਨਹੀਂਗਾ। ਹੁਣ ਇਸ ਕੁੜੀ ਨੂੰ ਅਗਵਾ ਕਰਕੇ ਤੇ ਉਹ ਕਰਨਾ ਚਾਹੁੰਦਾ ਸੀਗਾ ਜਾਂ ਧੱਕਾ ਕਰਨ ਡਿਆ ਸੀਗਾ, ਜਿੱਥੇ ਉਹਨੇ ਗਰੁੱਪ ਕੈਪਟਨ ਨੇ ਇੱਕ ਮੁਹੱਜ਼ਬ ਤੌਰ ਤੇ ਰੋਕਿਆ ਕਿ ਨਹੀਂ ਵੀ ਦਸਤਰਾਜ਼ੀ ਨਾ ਕਰ, ਪਿਸਤੌਲ ਤਾਣ ਕੇ ਕੁੜੀ ਦੇ ਨਾਲ ਜ਼ਬਰਦਸਤੀ ਨਾ ਕਰ, ਤੇ ਇਹ ਕੰਮ ਠੀਕ ਨਹੀਂ ਗਿਆ ਹੈ। ਉਹਨੇ ਅੱਗੋਂ ਉਹਦੇ ਤੇ ਫਾਇਰ ਮਾਰਤਾ। ਹੁਣ ਉਹ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਅਤਗਰਦੀ ਦੇ ਕੇਸਾਂ ਨੂੰ ਸੁਣਦੇ ਅਬੁਲ ਹਸਨ ਜ਼ੁਲਕਰਨੈਨ, ਉਹਨਾਂ ਦੀ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਇਹਦਾ ਰਿਮਾਂਡ ਲੈ ਲਿਆ ਗਿਆ ਹੈ। ਔਰ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਸਿਰਫ ਲੜਾਈ ਦਾ ਹੀ ਇੱਕ ਮਾਮਲਾ ਹੈ, ਜਾਂ ਜ਼ਾਹਰ ਹੈ ਕਿ ਪਾਇਲਟ ਨੇ ਜਿਹੜੇ ਇਹ ਕਿਸੇ ਵੀ ਮੁਲਕ ਦੇ ਅਲੀਟ ਉਹ ਹੁੰਦੇ ਨੇ, ਕੋਈ ਪ੍ਰੌਕਸੀ ਦੇ ਪਿੱਛੇ ਨਹੀਂ ਕੀ ਹੈ ਜਿਹੜਾ ਇਸ ਕਤਲ ਦਾ ਕੋਈ ਵਜ੍ਹਾ ਕਾਰਨ ਕੋਈ ਹੋਰ ਨਿਕਲੇ। ਸੋ ਇਹਨਾਂ ਤੇ ਤਫਤੀਸ਼ ਹੈ ਜਿਹੜੀ ਇਹ ਚੱਲ ਰਹੀ। ਚੀਨੀ ਸ਼ਹਿਰੀਆਂ ਨੂੰ ਗਿਲਗਿਤ ਬਲਤਿਸਤਾਨ 'ਚ ਬਗੈਰ ਵੀਜ਼ੇ ਤੋਂ ਆਉਣ ਦਿੱਤਾ ਜਾਏ। ਬਿਲਾਵਲ ਜ਼ਰਦਾਰੀ ਦੀ ਸੀਐਮ ਗਿਲਗਿਤ ਬਲਤਿਸਤਾਨ ਨੂੰ ਸਲਾਹ। ਜੀ, ਗਿਲਗਿਤ ਬਲਤਿਸਤਾਨ ਦੇ ਵਿੱਚ ਹੁਣ ਪਾਕਿਸਤਾਨ ਪੀਪਲਸ ਪਾਰਟੀ ਆਪਣੀ ਹਕੂਮਤ ਬਣਾਉਣ 'ਚ ਕਾਮਯਾਬ ਰਹੀ। ਬਹੁਤੀਆਂ ਸੀਟਾਂ ਉਹਨਾਂ ਜਿੱਤੀਆਂ ਹੀ, ਆਜ਼ਾਦ ਵੀ ਇਹਨਾਂ ਦੇ ਨਾਲ ਰਲ ਕੇ ਆਣ ਕੇ ਤੇ ਇਹਨਾਂ ਨੇ ਆਪਣੀ ਸਰਕਾਰ ਉੱਥੇ ਸੂਬਾ ਸਰਕਾਰ ਬਣਾ ਲਈ। ਸੂਬਾ ਸਰਕਾਰ ਤੋਂ ਬਾਅਦ ਹੁਣ ਸੂਬਾ KPK ਦੇ ਗਵਰਨਰ ਲਾਏ ਗਏ ਨੇ ਕਮਰੁਜ਼ਮਾਨ ਕਾਇਰਾ, ਜਿਨ੍ਹਾਂ ਦੇ ਬਾਰੇ ਇਹ ਵੀ ਮਸ਼ਹੂਰ ਹੈ ਕਿ ਬਿਲਾਵਲ ਜ਼ਰਦਾਰੀ ਹੋਣਾ ਦੀ ਸਪੀਚ ਟ੍ਰੇਨਿੰਗ ਹੈ ਜਿਹੜੀ ਉਹ ਬੰਦਾ ਕਰ ਰਿਹਾ ਹੈ। ਉਦਾਂ ਵੀ
ਹੀ ਸੀਨੀਅਰ ਮੈਂਬਰ ਹੈ ਇਹਨਾਂ ਦੀ ਪਾਰਟੀ ਦਾ, ਵੱਡੇ ਆਗੂਆਂ ਚੋਂ ਇੱਕ ਆ। ਔਰ ਗਿਲਗਿਤ ਬਲਤਿਸਤਾਨ ਦੇ ਜਿਹੜੇ ਸੀਐਮ ਇੱਥੇ ਗਏ ਨੇ ਅਮਜਦ ਹੁਸੈਨ ਐਡਵੋਕੇਟ, ਉਹ ਪਹਿਲੇ ਕਹਿ ਲਵੋ ਕਿ ਹਕੂਮਤ ਬਣਨ ਤੋਂ ਬਾਅਦ ਇਕੱਠ ਸੀਗਾ, ਪਾਰਟੀ ਲੀਡਰ ਦੇ ਤੌਰ ਤੇ ਗਏ। ਉਹਨਾਂ ਆਖਿਆ ਕਿ ਜਿੱਦਾਂ ਪਾਕਿਸਤਾਨੀ ਸ਼ਹਿਰੀ ਜਿਹੜੇ ਗਿਲਗਿਤ ਬਲਤਿਸਤਾਨ ਦੇ ਵਸਨੀਕ ਨੇ ਇਹ ਚਾਈਨਾ ਵਾਲੇ ਪਾਸੇ ਚਲੇ ਜਾਂਦੇ ਨੇ, ਉਦਾਂ ਚੀਨੀ ਸ਼ਹਿਰੀ ਨੇ ਜਿਹੜੇ ਉਹਨਾਂ ਨੂੰ ਵੀ ਗਿਲਗਿਤ ਬਲਤਿਸਤਾਨ ਵਾਲੇ ਪਾਸੇ ਬਗੈਰ ਵੀਜ਼ੇ ਤੋਂ ਹੋਣ, ਕਿਉਂਕਿ ਇਹ ਬਗੈਰ ਵੀਜ਼ੇ ਤੋਂ ਸੰਕਿਆਂਗ ਤੱਕ ਚਲੇ ਜਾਂਦੇ ਨੇ ਨਾ, ਉਹਨਾਂ ਨੂੰ ਵੀ ਬਗੈਰ ਵੀਜ਼ੇ ਤੋਂ ਉਰਲੇ ਪਾਸੇ ਜਿਹੜਾ ਆਉਣ ਦਿੱਤਾ ਚਾਹੀਦਾ। ਇਹਦੇ ਨਾਲ ਟੂਰਿਜ਼ਮ ਜਿਹੜਾ ਪਾਕਿਸਤਾਨ 'ਚ ਖਾਸ ਕਰ ਇਸ ਇਲਾਕੇ 'ਚ ਵਧੇਗਾ। ਬਹੁਤ ਖੂਬਸੂਰਤ ਇਲਾਕਾ ਪ੍ਰਵੀਨ, ਤੁਸੀਂ ਵੀ ਜਾਣਦੇ ਜੇ ਕਿ ਸਾਡੇ ਜਿਹੜੇ ਡਾਕਟਰ ਉਸਮਾ ਹੋਣੇ, ਡਾਕਟਰ ਸਲੀਮ ਹੋਣੇ, ਜਨਰਲ ਨਸੀਬ ਕਰੇ, ਉਹ ਆ ਕੇ ਦੱਸਦੇ ਹੁੰਦੇ ਸੀਗੇ। ਤੇ ਇਹ ਟੂਰਿਜ਼ਮ ਵਾਸਤੇ ਪਾਕਿਸਤਾਨ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਇਸ ਇਲਾਕੇ ਨੂੰ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਗਿਲਗਿਤ ਬਲਤਿਸਤਾਨ ਦੇ ਵਿੱਚ ਇੱਕ ਇੰਟਰਨੈਸ਼ਨਲ 에ਅਰਪੋਰਟ ਆ ਜਿਹੜਾ ਉਹਦੀ ਫੌਰੀ ਜ਼ਰੂਰਤ ਹੈ, ਉਹ ਬਣਨਾ ਚਾਹੀਦਾ। ਫਿਰ ਸਬਸਿਡਾਈਡ ਜਿਹੜੀ ਕਣਕ ਲੱਭਣ ਲਈ ਸੀਗੀ ਇਸ ਸੂਬੇ ਨੂੰ, ਉਹਦੇ 'ਚ ਕਟੌਤੀ ਹੋਈ ਹੈ, ਉਹ ਵੀ ਲੱਭਣੀ ਚਾਹੀਦੀ ਹੈ। ਲੋਕ ਮਹਿੰਗਾ ਆਟਾ, ਮਹਿੰਗੀ ਕਣਕ ਜਿਹੜੀ ਉਹ ਨਾ ਲੈਣ, ਕਿਉਂਕਿ ਇਸ ਇਲਾਕੇ 'ਚ ਕਣਕ ਤੇ ਹੁੰਦੀ ਨਹੀਂ, ਉਹ ਪੰਜਾਬ ਸਿੰਧ ਦੇ ਵਿੱਚੋਂ ਹੀ ਆਉਂਦੀ ਹੈ, ਫੈਡਰਲ ਸਰਕਾਰ ਨੇ ਦੇਣੀ ਹੁੰਦੀ ਹੈ। ਤੇ ਇਹ ਗੱਲਾਂ ਬਾਤਾਂ ਨੇ ਜਿਹੜੀਆਂ ਇਹ ਉਹਨਾਂ ਨੇ ਆਪਣੇ ਮੁੱਢਲੇ ਵਿਜ਼ਿਟ ਤੋਂ, ਜਾਂ ਕਹਿ ਲਵੋ ਕਿ ਸੂਬਾ ਸਰਕਾਰ ਬਣਾਉਣ ਤੋਂ ਬਾਅਦ ਜਿਹੜਾ ਉਹਨਾਂ ਦਾ ਵਿਜ਼ਿਟ ਸੀਗਾ ਉਹਦੇ 'ਚ ਉੱਥੇ ਕੀਤੀਆਂ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇੱਕ ਗੱਲ ਜਿਹੜੀ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖ ਸਕਦੇ ਜੀ। ਹਫ਼ਤੇ 'ਚ 5 ਦਿਨ, ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਤੁਹਾਡੇ ਵਾਸਤੇ ਪੇਸ਼ ਹੁੰਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।